ਬੇਨਜ਼ੀਰ ਭੁੱਟੋ ਦੀ ਸ਼ਹਾਦਤ ਨੂੰ 12 ਵਰੇ ਬੀਤ ਗਏ, ਪਰ ਉਹਨਾਂ ਦੇ ਕਾਤਿਲਾਂ ਦਾ ਸੁਰਾਗ ਅੱਜ ਤੀਕਰ ਨਹੀਂ ਮਿਲਿਆ। ਬੇਨਜ਼ੀਰ ਭੁੱਟੋ ਮੁਸਲਿਮ ਦੁਨੀਆ ਦੀ ਮੁੰਤਖਬ ਹੋਣ ਵਾਲੀ ਪਹਿਲੀ ਵਜ਼ੀਰ ਆਜ਼ਮ ਹੋਣ ਦੇ ਨਾਲ ਆਮਰੀਅਤ ਦੇ ਖਿਲਾਫ ਜਦੋਜਹਿਦ ਦਾ ਵੀ ਨਾਂ ਹੈ। ਉਹ 2 ਵਾਰੀ ਮੁਲਕ ਦੀਆਂ ਵਜ਼ੀਰ ਆਜ਼ਮ ਰਹੀਆਂ ਤੇ ਦੋਵੇਂ ਵਾਰੀ ਉਹਨਾਂ ਦੀ ਹਕੂਮਤ ਕਰਪਸ਼ਨ ਦੇ ਇਲਜ਼ਾਮਾਤ ਤੋਂ ਬਾਅਦ ਖਤਮ ਕਰ ਦਿੱਤੀ ਗਈ। ਉਹਨਾਂ ਆਪਣੀ ਹਯਾਤੀ ਵਿੱਚ ਆਮ ਲੋਕਾਈ ਦੀ ਗੱਲ ਕੀਤੀ ਤੇ ਮਾੜੇ ਤਬਕੇ ਦੇ ਹੱਕਾਂ ਲਈ ਆਵਾਜ਼ ਚੁੱਕੀ। ਉਹਨਾਂ ਜੇਲਾਂ ਕੱਟੀਆਂ, ਸਿਆਸੀ ਇੰਤਕਾਮ ਦਾ ਸਾਹਮਣਾ ਕੀਤਾ, ਪਰ ਹਿੰਮਤ ਨਹੀਂ ਹਾਰੀ। ਬੇਨਜ਼ੀਰ ਦੀ ਬਹਾਦਰੀ ਦਾ ਅੰਦਾਜ਼ਾ ਇੱਥੋਂ ਕੀਤਾ ਜਾ ਸਕਦਾ ਹੈ ਕਿ ਜਦੋਂ ਮੁਸ਼ਰਫ ਦੌਰ ਵਿੱਚ ਪਾਕਿਸਤਾਨ ਵਾਪਸ ਆ ਰਹੀਆਂ ਸਨ ਤੇ ਉਹਨਾਂ ਨੂੰ ਬਾਰ-ਬਾਰ ਸਮਝਾਇਆ ਜਾ ਰਿਹਾ ਸੀ ਕਿ ਅਤਗਰਦ ਉਹਨਾਂ ਨੂੰ ਨਿਸ਼ਾਨਾ ਬਣਾ ਸਕਦੇ ਨੇ। ਉਹਨਾਂ ਦੇ ਇਸਤਕਬਾਲੀ ਜਲੂਸ ਨੂੰ ਦਹਿਸ਼ਤਗਰਦ ਦਾ ਨਿਸ਼ਾਨਾ ਬਣਾਇਆ ਤੇ ਸੈਂਕੜਿਆਂ ਲੋਕਾਂ ਦੀ ਸ਼ਹਾਦਤਾਂ ਹੋਈਆਂ, ਪਰ ਬੀਬੀ ਘਬਰਾਈ ਨਹੀਂ। ਉਹਨੇ ਰਾਬਤਾ ਮੁਹਿੰਮ ਹੋਰ ਤੇਜ਼ ਕਰ ਦਿੱਤੀ ਤੇ ਆਪਣੇ ਦੁਸ਼ਮਣਾਂ ਨੂੰ ਬਾਵਰ ਕਰਾਇਆ ਕਿ ਉਹ ਅਜਿਹੇ ਹੱਥਕੰਡਿਆਂ ਤੋਂ ਡਰਨ ਵਾਲੀ ਨਹੀਂ। 27 ਦਸੰਬਰ 2007 ਦੇ ਦਿਹਾੜੇ ਜਦੋਂ ਰਾਵਲਪਿੰਡੀ ਵਿੱਚ ਜਲਸਾ ਆਮ ਨਾਲ ਖਿਤਾਬ ਕਰਕੇ ਵਾਪਸ ਪਰਤ ਰਹੀਆਂ ਸਨ, ਉਹਨਾਂ ਉੱਤੇ ਖੁਦਕੁਸ਼ ਹਮਲਾ ਕੀਤਾ ਗਿਆ। ਬੀਬੀ ਸ਼ਹੀਦ ਹੋ ਗਈਆਂ ਤੇ ਇਹ ਸਾਬਤ ਕਰ ਛੱਡਿਆ ਕਿ ਹਕੀਕੀ ਲੀਡਰ ਉਹ ਹੀ ਹੁੰਦਾ ਹੈ ਜਿਹਦਾ ਜਿਉਣਾ ਤੇ ਮਰਨਾ ਆਪਣੇ ਆਵਾਮ ਨਾਲ ਹੋਵੇ। ਉਹਨਾਂ ਤੋਂ ਬਾਅਦ ਪੀਪਲਜ਼ ਪਾਰਟੀ ਦੀ ਹਕੂਮਤ ਵੀ ਬਣੀ, ਪਰ ਬੀਬੀ ਸ਼ਹੀਦ ਦੇ ਕਾਤਿਲਾਂ ਦਾ ਸੁਰਾਗ ਨਾ ਲਾ ਸਕੀ। ਹੁਣ ਬੀਬੀ ਸ਼ਹੀਦ ਦੀ ਬਰਸੀ ਉੱਤੇ ਤਕਰੀਰਾਂ ਤੇ ਬਹੁਤ ਕੀਤੀਆਂ ਜਾਂਦੀਆਂ, ਪਰ ਆਵਾਮ ਦੀ ਖਿਦਮਤ ਦਾ ਜਿਹੜਾ ਦੀਵਾ ਉਹਨਾਂ ਬਾਲਿਆ ਸੀ, ਉਹਦੀ ਰਾਖੀ ਕਰਨ ਵਾਲਾ ਕੋਈ ਨਹੀਂ।